ਸਤਿ ਸ਼੍ਰੀ ਅਕਾਲ ਜੀ, ਮੈਂ ਯੋਗੇਸ਼ ਗੁਰਨਾ ਤੇ ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ ਆਸਟ੍ਰੇਲੀਆ। ਸੋ ਲਓ ਜੀ, ਤੁਹਾਡਾ ਸਾਰਿਆਂ ਦਾ ਫੇਵਰਿਟ ਪ੍ਰੋਗਰਾਮ ਜਿਹਦੇ ਵਿੱਚ ਆਪਾਂ ਗੱਲਾਂ ਬਾਤਾਂ ਕਰਦੇ ਹਾਂ ਪੰਜਾਬੀ ਫਿਲਮ ਤੇ ਮਿਊਜ਼ਿਕ ਇੰਡਸਟਰੀ ਦੀਆਂ। ਬਾਲੀਵੁੱਡ ਜੰਕਸ਼ਨ ਲੈ ਕੇ ਹਾਜ਼ਰ ਹਾਂ ਜੀ। ਸੋ ਅੱਜ ਤੁਹਾਨੂੰ ਦੱਸਾਂਗੇ ਕਿ ਕਿਹੜੀ ਫਿਲਮ ਦੀ ਕੀ ਰਿਪੋਰਟ ਹੈ ਜਨਾਬ ਤੇ ਕਿਹੜੀ ਨਵੀਂ ਫਿਲਮ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਅਨਾਉਂਸ ਹੋਈ ਆ। ਵੈਸੇ ਤਾਂ 2020 ਦੀਆਂ ਆਲਮੋਸਟ ਸਾਰੀਆਂ ਹੀ ਡੇਟਾਂ ਬੁੱਕ ਹੋ ਚੁੱਕੀਆਂ ਨੇ ਜਨਾਬ, ਕਿਉਂਕਿ 2020 ਦੇ ਵਿੱਚ ਤੁਸੀਂ ਸੁਣ ਕੇ ਹੈਰਾਨ ਰਹਿ ਜਾਓਗੇ, ਹੋ ਸਕਦਾ 100 ਦੇ ਕਰੀਬ ਫਿਲਮਾਂ ਰਿਲੀਜ਼ ਹੋਣ ਪੰਜਾਬੀ, ਛੋਟੀਆਂ ਤੇ ਵੱਡੀਆਂ ਮਿਲਾ ਕੇ। ਜ਼ਿਆਦਾਤਰ ਤਾਂ ਫੀਚਰ ਫਿਲਮਾਂ ਹੀ ਨੇ, ਮਤਲਬ 100 ਦੇ ਕਰੀਬ ਗਿਣਤੀ ਪਹੁੰਚ ਚੁੱਕੀ ਹੈ ਤੇ ਡੇਟਾ ਹੁਣ ਤੋਂ ਹੀ ਬੁੱਕ ਹੋ ਰਹੀਆਂ ਨੇ ਜਨਾਬ। ਤੇ ਇਹ ਆਪਣੇ ਆਪ ਦੇ ਵਿੱਚ ਇੱਕ ਵੱਡੀ ਗੱਲ ਹੈ, ਰਫ਼ਤਾਰ ਬਹੁਤ ਵੱਧ ਗਈ ਹੈ ਪੰਜਾਬੀ ਫਿਲਮਾਂ ਦੀ। ਸੋ ਹੁਣ ਆਪਾਂ ਸਭ ਤੋਂ ਪਹਿਲਾਂ ਗੱਲ ਕਰਾਂਗੇ ਬਿੰਨੂ ਢਿੱਲੋਂ ਸਾਹਿਬ ਦੀ ਸੁਪਰ ਡੁਪਰ ਹਿੱਟ ਕਾਮੇਡੀ, ਜਿਹੜੀ ਕਿ ਸਿਨੇਮਿਆਂ ਦੇ ਵਿੱਚ ਛਾਈ ਹੋਈ ਹੈ ਤੇ ਜਦੋਂ ਤੋਂ ਰਿਲੀਜ਼ ਹੋਈ ਹੈ ਉਦੋਂ ਤੋਂ ਹੀ ਬਸ ਲੋਕ ਝੱਲੇ ਕੀਤੇ ਪਏ ਆ, ਮਤਲਬ ਲੋਕਾਂ ਨੂੰ ਕਾਫੀ ਜ਼ਿਆਦਾ ਪਸੰਦ ਆ ਰਹੀ ਹੈ। ਸੋ ਝੱਲੇ ਮੂਵੀ ਟੈਕਨੀਕਲ ਕਾਮੇਡੀ, ਬਹੁਤ ਦੇਰ ਬਾਅਦ ਇੱਕ ਅਲੱਗ ਤਰ੍ਹਾਂ ਦਾ ਜਨਰ, ਇੱਕ ਵੱਖਰਾ ਸਟਾਈਲ ਕਾਮੇਡੀ ਦਾ ਮੈਨੂੰ ਦੇਖਣ ਨੂੰ ਮਿਲਿਆ। ਹਾਂ ਉਹ ਇੱਥੇ ਕੀ ਹੋਇਆ ਤੁਹਾਨੂੰ ਪਤਾ ਨਹੀਂ? ਨਾ ਆ ਦੇਖੋ, ਮੇਰੀ ਪੋਤੀ ਤੈਨੂੰ ਤੰਗ ਤਾਂ ਨਹੀਂ ਕਰਦੀ? ਕਰਦੀ ਹੈ ਥੋੜਾ ਬਹੁਤ, ਕਦੇ ਕਦੇ। ਤੂੰ ਮੁੰਡੇ ਨੂੰ ਤੰਗ ਕਰਦੀ ਹੈ? ਸੋ ਅਗਰ ਤੁਸੀਂ ਝੱਲੇ ਨਹੀਂ ਦੇਖੀ ਤਾਂ ਅੱਜ ਵੀ ਸਿਨੇਮਾ ਦਾ ਸ਼ਿੰਗਾਰ ਬਣੀ ਹੋਈ ਹੈ। ਲਾਸਟ 2 ਵੀਕ ਤੋਂ ਫਿਲਮ ਬਲੌਕਬਸਟਰ ਹੈ ਜੀ। ਮੈਂ ਇਹੀ ਕਹੂੰਗਾ ਕਿ ਮੈਨੂੰ ਬੜੀ ਚੰਗੀ ਲੱਗੀ। ਸਰਗੁਣ ਮਹਿਤਾ ਨੇ ਬੜਾ ਸੋਹਣਾ ਕੰਮ ਕੀਤਾ। ਇਨਸਾਨਾਂ ਵਾਂਗੂ ਦੁੱਧ ਨਹੀਂ ਪੀ ਸਕਦਾ? ਪ੍ਰੋਬਲਮ ਹੈ ਤੈਨੂੰ ਕੋਈ? ਇਹ ਹਟਦਾ ਨਹੀਂ ਜੀ। ਮੁੱਛਾਂ ਥੱਲੇ ਕਰ। ਹਾਂਜੀ, ਮੁੱਛਾਂ ਥੱਲੇ ਕਰ। ਤੇ ਫਿਲਮ ਦੇ ਡਾਇਰੈਕਟਰ ਸਾਹਿਬ ਅਮਰਜੀਤ ਸਿੰਘ ਸਰਾਓ ਨੂੰ ਵੀ ਮੁਬਾਰਕਾਂ, ਕਿਉਂਕਿ ਉਹਨਾਂ ਦੀ ਡਾਇਰੈਕਸ਼ਨ ਨੇ ਬਾਖੂਬੀ ਲੋਕਾਂ ਨੂੰ ਐਂਟਰਟੇਨ ਕੀਤਾ ਹੈ ਜੀ। ਸੋ ਝੱਲੇ ਮੂਵੀ ਜ਼ਰੂਰ ਆਪਣੀ ਫੈਮਿਲੀ ਨਾਲ ਦੇਖਿਓ। ਫਿਲਮ ਦੂਜੇ ਤੀਜੇ ਹਫਤੇ 'ਚ ਪਹੁੰਚ ਗਈ ਹੈ ਜੀ। ਸੋ ਜੇ ਨਹੀਂ ਦੇਖੀ ਤਾਂ ਜ਼ਰੂਰ ਦੇਖਣ ਜਾਓ। ਝੱਲੇ ਮੂਵੀ ਬਿਲਕੁਲ ਹੀ ਮੈਂ ਕਹੂੰਗਾ ਕਿ ਬਾਕਮਾਲ ਚੀਜ਼, ਕਿਆ ਬਾਤ ਹੈ, ਇੰਟੈਲੀਜੈਂਟ ਕਾਮੇਡੀ। ਤੇ ਸਭ ਤੋਂ ਵਧੀਆ ਗੱਲ ਕਿ ਸਿਨੇਮੈਟੋਗ੍ਰਾਫੀ ਫਿਲਮ ਦੀ ਹੈ ਜਿਹੜੀ ਬੜੀ ਨੀਟ ਐਂਡ ਕਲੀਨ ਤਰੀਕੇ ਨਾਲ ਫਿਲਮ ਸ਼ੂਟ ਕੀਤੀ ਗਈ ਹੈ। ਬੜੇ ਸੋਹਣੇ ਕੈਮਰਾ ਐਂਗਲ ਯੂਜ਼ ਕੀਤੇ ਗਏ ਨੇ। ਤੇ ਜਿਹੜੀ ਕਿ ਕੁਆਲਿਟੀ ਹੈ, ਰਿਚ ਕੁਆਲਿਟੀ, ਜਿਹਨੂੰ ਆਪਾਂ ਦੇਖਾਂਗੇ ਤੁਹਾਨੂੰ ਲੱਗੂਗਾ ਕਿ ਤੁਸੀਂ ਕੋਈ ਹਾਲੀਵੁੱਡ ਫਿਲਮ ਦੇਖ ਰਹੇ ਹੋ। ਜਿੱਦਾਂ ਕਿ ਅਰਦਾਸ ਦੀ ਸਿਨੇਮੈਟੋਗ੍ਰਾਫੀ ਬੜੀ ਸ਼ਾਨਦਾਰ ਸੀ, ਇਸੇ ਤਰ੍ਹਾਂ ਹੀ ਝੱਲੇ ਦੀ ਜਿਹੜੀ ਲੋਕੇਸ਼ਨ ਹੈ ਤੇ ਕੈਮਰਾ ਵਰਕ ਆ, ਮੈਨੂੰ ਬੜਾ ਸੋਹਣਾ ਲੱਗਿਆ। ਸੋ ਤੁਸੀਂ ਜ਼ਰੂਰ ਇਹ ਫਿਲਮ ਦੇਖ ਕੇ ਆਓ ਜੀ, ਤੁਹਾਡੇ ਵਾਸਤੇ ਬਣੀ ਹੈ। ਬਰਾੜ ਸਾਹਿਬ, ਨੀਨਾ ਦੇ ਦਿਮਾਗ ਦੇ ਚੱਕਰ ਪੁੱਠੇ ਨੇ, ਉਹਨੂੰ ਮੁੰਡਾ ਕਿੱਥੋਂ ਮਿਲਣਾ? ਨਹੀਂ, ਮੇਰਾ ਮਤਲਬ ਨੀਨਾ ਲਈ ਮੁੰਡਾ ਕੌਣ ਲੱਭੂ? ਹਾਏ ਆ ਮਾੜੀ, ਇਹ ਯੋਧਾ ਕੌਣ ਹੈ? ਇਹ ਉਹ ਹੈ ਜਿਹੜਾ ਨੀਨਾ ਦਾ ਹੱਥ ਮੰਗਣ ਆਇਆ ਸੀ। ਇੱਕ ਹੱਥ ਨਾਲ ਹੀ ਦੂਜੇ ਹੱਥ ਨਾਲ ਨੇ ਵੜਤਾ। ਇਹਦਾ ਮਤਲਬ ਤੀਜੀ ਦੀ ਤਰੀ ਬਣਾਤੀ ਇਹਨਾਂ ਨੇ। ਬੱਲੂ, ਆਹੋ, ਸੁੱਕੀ ਸਬਜ਼ੀ ਬਣਨੀ ਵੀ ਕਿੰਨੀ ਕਿ ਸੀਗੀ, ਐਡਾ ਤਾਂ ਸੀਗਾ ਬਲੂੜਾ ਜਿਹਾ। ਬਾਲੀਵੁੱਡ ਜੰਕਸ਼ਨ ਦੇ ਵਿੱਚ ਆਪਾਂ ਹੁਣ ਉਹਨਾਂ ਦੀ ਗੱਲ ਕਰਨੀ ਆ ਜੋ ਰਿਵਾਲਵਰ ਦੀ ਨਾਲੀ ਵਿੱਚੋਂ ਗੋਲੀ ਵਾਂਗੂ ਨਿਕਲੇ ਤੇ ਵਾਪਸ ਘਰ ਨਹੀਂ ਮੁੜੇ। ਇਹ ਗੱਲ ਮੈਂ ਨਹੀਂ ਕਹਿ ਰਿਹਾ ਜੀ, ਇਹ ਗੱਲ ਕਹਿ ਰਹੇ ਨੇ ਰਾਈਟਰ ਤੇ ਡਾਇਰੈਕਟਰ ਅਮਰਦੀਪ ਗਿੱਲ, ਜਿਨ੍ਹਾਂ ਨੇ ਬੜੇ ਸੋਹਣੇ ਹਿੱਟ ਗਾਣੇ ਦਿੱਤੇ ਨੇ ਤੇ ਜੋਰਾ 10 ਨੰਬਰੀਆ ਵਰਗੀ ਸੁਪਰ ਹਿੱਟ ਫਿਲਮ ਵੀ ਪੰਜਾਬੀ ਫਿਲਮ ਇੰਡਸਟਰੀ ਨੂੰ ਦਿੱਤੀ ਹੈ। ਤੇ ਹੁਣ ਉਹ ਆਪਣੀ ਅਗਲੀ ਫਿਲਮ ਲੈ ਕੇ ਆ ਰਹੇ ਨੇ ਐਜ਼ ਅ ਰਾਈਟਰ ਡਾਇਰੈਕਟਰ, ਜਿਹਦਾ ਨਾਂ ਹੈ ਇਸ ਫਿਲਮ ਨੂੰ ਪ੍ਰੋਡਿਊਸ ਕਰ ਰਹੇ ਨੇ ਵਿਵੇਕ ਓਰੀ ਪ੍ਰੋਡਕਸ਼ਨਸ ਦੇ ਅੰਡਰ ਇਹ ਫਿਲਮ ਬਣ ਰਹੀ ਹੈ। ਤੇ ਵਿਵੇਕ ਓਰੀ ਇੱਕ ਬਹੁਤ ਵੱਡਾ ਨਾਂ ਹੈ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ, ਫਿਲਮ ਡਿਸਟ੍ਰੀਬਿਊਸ਼ਨ ਦੇ ਵਿੱਚ, ਤੇ ਉਹਨਾਂ ਦਾ ਪ੍ਰੋਡਕਸ਼ਨ ਹਾਊਸ ਵੀ ਇੱਕ ਵੱਡਾ ਰੁਤਬਾ ਰੱਖਦਾ ਹੈ। ਸੋ ਇਸ ਫਿਲਮ ਦੇ ਵਿੱਚ ਸਿੱਪੀ ਗਿੱਲ ਲੀਡ ਦੇ ਵਿੱਚ ਨਜ਼ਰ ਆਉਣਗੇ ਤੇ ਉਹਨਾਂ ਦੇ ਨਾਲ ਪ੍ਰੀਤ ਕਮਲ ਉਹੀ ਨੇ ਜਿਹੜੇ ਕਿ ਸਾਹ ਬਹਾਦਰ ਮੂਵੀ ਦੇ ਵਿੱਚ ਐਮੀ ਵਿਰਕ ਦੇ ਓਪੋਜ਼ਿਟ। ਚਿੱਟਾ ਕੁੱਕੜ ਬਨੇ ਰੇ ਤੇ ਹੋਇਆ ਸਾਂ ਤੈਨੂੰ ਇਹੋ ਦੱਸਣਾ। ਕੀ ਦੱਸਣਾ? ਸੋ ਮਰ ਜਾਣੇ ਫਿਲਮ ਦੀ ਕਹਾਣੀ ਮੈਨੂੰ ਲੱਗ ਰਿਹਾ ਕਿ ਕੁਝ ਟੈਰਰਿਜ਼ਮ ਦੇ ਨਾਲ ਰਿਲੇਟਡ ਹੈਗੀ ਆ, ਕਿਉਂਕਿ ਉਸ ਦੌਰ ਦੇ ਵਿੱਚ ਜਦੋਂ ਕੁਝ ਮੁੰਡੇ ਘਰਾਂ ਚੋਂ ਨਿਕਲੇ ਪਰ ਘਰ ਵਾਪਸ ਨਹੀਂ ਪਰਤੇ।
ਸੋ ਫਿਲਹਾਲ ਇਹ ਮੇਰਾ ਆਈਡੀਆ ਹੈ, ਸਟੋਰੀ ਕੁਝ ਵੱਖਰੀ ਵੀ ਹੋ ਸਕਦੀ ਹੈ, ਬਟ ਇਹ ਇੱਕ ਤਰ੍ਹਾਂ ਦਾ ਗੈਸ ਤੇ ਇੱਕ ਆਈਡੀਆ ਮੈਂ ਲਾ ਰਿਹਾ ਹਾਂ। ਸੋ ਜਿੱਦਾਂ ਕਿ ਮੈਂ ਤੁਹਾਨੂੰ ਦੱਸਿਆ ਕਿ ਸਿੱਪੀ ਗਿੱਲ ਇਸ ਫਿਲਮ ਦੇ ਵਿੱਚ ਲੀਡ ਕਰ ਰਹੇ ਨੇ। ਸੋ ਉਹਨਾਂ ਦੀ ਜਿਹੜੀ ਲਾਸਟ ਫਿਲਮ ਸੀ ਉਹ ਸੀ ਜੱਦੀ ਸਰਦਾਰ, ਤੇ ਜੱਦੀ ਸਰਦਾਰ ਫਿਲਮ ਨੂੰ ਠੀਕ ਠਾਕ ਰਿਸਪੌਂਸ ਮਿਲਿਆ, ਪਰ ਸਿੱਪੀ ਗਿੱਲ ਦੇ ਕੈਰੈਕਟਰ ਨੂੰ ਕਾਫੀ ਜ਼ਿਆਦਾ ਪਸੰਦ ਕੀਤਾ ਗਿਆ। ਸੋ ਪਹਿਲੀ ਵਾਰ ਇਹ ਜੋੜੀ ਸਾਹਮਣੇ ਆ ਰਹੀ ਹੈ, ਪ੍ਰੀਤ ਕਮਲ ਤੇ ਸਿੱਪੀ ਗਿੱਲ ਆਪਸ ਦੇ ਵਿੱਚ ਪਹਿਲੀ ਵਾਰ ਕੰਮ ਕਰ ਰਹੇ ਨੇ। ਸੋ ਬਾਕੀ ਕਾਸਟ ਕਿਹੜੀ ਹੋਊਗੀ ਇਹ ਤਾਂ ਅਜੇ ਖੁੱਲ੍ਹ ਕੇ ਗੱਲ ਸਾਹਮਣੇ ਨਹੀਂ ਆਈ, ਪਰ 10 ਜੁਲਾਈ 2020 ਨੂੰ ਇਹ ਫਿਲਮ ਰਿਲੀਜ਼ ਹੋਣੀ ਆ, ਇਹ ਗੱਲ ਕਨਫਰਮ ਹੋ ਚੁੱਕੀ ਹੈ, ਅਮਰਦੀਪ ਗਿੱਲ ਦਾ ਕਹਿਣਾ ਹੈ। ਸੋ ਮੈਂ ਗੱਲ ਕੀਤੀ ਸਿੱਪੀ ਗਿੱਲ ਬਾਈ ਦੇ ਨਾਲ, ਸੋ ਉਹਨਾਂ ਨੇ ਆਪ ਦੱਸਿਆ ਫਿਲਮ ਦੇ ਬਾਰੇ ਤੇ ਕਿਸ ਤਰ੍ਹਾਂ ਦੀ ਫਿਲਮ ਹੋਣ ਜਾ ਰਹੀ ਹੈ, ਕਿਸ ਤਰ੍ਹਾਂ ਦਾ ਕੈਰੈਕਟਰ ਹੋਣ ਜਾ ਰਿਹਾ, ਤੁਸੀਂ ਆਪ ਹੀ ਦੇਖ ਸਕਦੇ ਹੋ। ਮਰ ਜਾਣੇ ਤੋਂ ਇੱਕ ਆਈਡੀਆ ਆਉਂਦਾ ਕਿ ਜਿੱਦਾਂ ਤੁਹਾਡੀਆਂ ਪਹਿਲਾਂ ਫਿਲਮਾਂ ਦੇਖੀਆਂ ਨੇ, ਕਾਫੀ ਡਾਰਕ ਜ਼ੋਨ ਦੀਆਂ ਫਿਲਮਾਂ ਰਹੀਆਂ ਨੇ, ਹਾਰਡ ਜਿਹੇ ਕੈਰੈਕਟਰ ਤੁਸੀਂ ਕੀਤੇ ਨੇ, ਤੇ ਇਸ ਦੇ ਵਿੱਚ ਵੀ ਕੁਝ ਉਦਾਂ ਦਾ ਹੀ ਆ ਜਾਂ ਕੁਝ ਵੱਖਰਾ? ਮਿਲਦਾ ਹੀ ਉਹ ਜਾ ਭਰਾਵਾ, ਜੱਚਦਾ ਹੀ ਹੋ ਜੱਚਦਾ ਹੀ ਉਹ ਆ। ਤੇ ਮਤਲਬ ਇਹ ਹਾਂਜੀ, ਇਹਦੇ ਵਿੱਚ ਵੀ ਮਤਲਬ ਕਰੈਕਟਰ ਥੋੜਾ ਹਾਰਡ ਵੀ ਹੋਊਗਾ, ਸੌਫਟ ਵੀ ਹੋਊਗਾ, ਮੁੰਡਾ ਰੋਂਦਾ ਵੀ ਆ ਤੇ ਹੱਸਦਾ ਵੀ ਆ, ਹਸਾਉਂਦਾ ਵੀ ਆ, ਤੇ ਕੁੱਟ ਖਾਂਦਾ ਵੀ ਆ ਤੇ ਕੁੱਟਦਾ ਵੀ ਆ, ਸਾਰਾ ਕੁਝ ਹੀ ਇਹਦੇ ਵਿੱਚ। ਸੋ ਸਿੱਪੀ ਗਿੱਲ ਨੇ ਕੀ ਕਿਹਾ ਜਨਾਬ, ਇਹ ਤਾਂ ਤੁਸੀਂ ਸੁਣ ਹੀ ਲਿਆ। ਤੇ ਹੁਣ ਗੱਲ ਕਰਦੇ ਹਾਂ ਐਂਗਰੀ ਯੰਗ ਮੈਨ ਆਫ ਪੰਜਾਬੀ ਸਿਨੇਮਾ ਦੇਵ ਖਰੋੜ ਦੀ, ਜਿਨ੍ਹਾਂ ਦੀ ਅਗਲੀ ਫਿਲਮ ਦਾ ਪੋਸਟਰ ਆ ਚੁੱਕਿਆ ਹੈ ਜੀ, ਤੇ ਫਿਲਮ ਦਾ ਨਾਮ ਹੈ ਡਾਕੂਆਂ ਦਾ ਮੁੰਡਾ 2। ਜੀ ਹਾਂ, ਮੈਂ ਵੀ ਇੰਨਾ ਹੀ ਹੈਰਾਨ ਹੋਇਆ ਸੀ ਜਿੰਨਾ ਤੁਸੀਂ ਹੋ ਰਹੇ ਹੋ। ਪਹਿਲੀ ਡਾਕੂਆਂ ਦਾ ਮੁੰਡਾ 10 ਅਗਸਤ 2018 ਨੂੰ ਆਈ ਸੀ, ਤੇ ਹੁਣ ਦੂਜੀ ਜਿਹੜੀ ਕਿ ਡਾਕੂਆਂ ਦਾ ਮੁੰਡਾ ਹੈ ਉਹ ਆਈ ਹੈ ਜਨਾਬ, ਮਤਲਬ ਆਉਣੀ ਹੈ 11 ਸਤੰਬਰ 2020 ਨੂੰ। ਸੋ ਮਤਲਬ 2 ਸਾਲ 1 ਮਹੀਨੇ ਬਾਅਦ ਫਿਲਮ ਦਾ ਦੂਜਾ ਪਾਰਟ ਸਾਨੂੰ ਦੇਖਣ ਨੂੰ ਮਿਲਣਾ ਹੈ ਜੀ। ਸੋ ਡ੍ਰੀਮ ਰਿਐਲਿਟੀ ਮੂਵੀ ਇਨ ਐਸੋਸੀਏਸ਼ਨ ਵਿਦ ਓਮਜੀ ਸਟਾਰ ਸਟੂਡੀਓਜ਼, ਇਹ ਦੋਵੇਂ ਮਿਲ ਕੇ ਇਸ ਫਿਲਮ ਨੂੰ ਲੈ ਕੇ ਆ ਰਹੇ ਨੇ ਜੀ। ਸੋ ਡਾਕੂਆਂ ਦਾ ਮੁੰਡਾ 1 ਬੜੀ ਜ਼ਬਰਦਸਤ ਹਿੱਟ ਮੂਵੀ ਹੋਈ ਹੈ ਜੀ, ਤੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ, ਸਾਰਿਆਂ ਨੇ ਆਪਾਂ ਨੇ ਇੰਜੋਏ ਕੀਤੀ ਹੈ, ਬੜਾ ਖੂਬਸੂਰਤ ਐਕਸ਼ਨ, ਤੇ ਫਿਲਮ ਦੀ ਕਹਾਣੀ ਬੜੀ ਕਹਿ ਲਓ ਕਿ ਸਿੱਖਿਆ ਦੇਣ ਵਾਲੀ ਸੀ। ਤੇ ਮਿੰਟੂ ਗੁਰੂਸਰੀਏ ਦੀ ਅਸਲ ਸਟੋਰੀ, ਜੋ ਕਿ ਰਾਈਟਰ ਨੇ ਜਿਨ੍ਹਾਂ ਨੇ ਉਸ ਚੀਜ਼ ਨੂੰ ਹੰਢਾਇਆ, ਤੇ ਮੈਨੂੰ ਲੱਗਦਾ ਕਿ ਹੁਣ ਜਿਹੜਾ ਕੁਝ ਰਹਿ ਗਿਆ ਹੋਊ ਹਿੱਸਾ ਮਾੜਾ ਮੋਟਾ, ਕਿਉਂਕਿ ਜ਼ਿੰਦਗੀ ਵੱਡੀ ਹੁੰਦੀ ਹੈ, ਇੱਕ ਜ਼ਿੰਦਗੀ 'ਚ ਇੱਕ ਫਿਲਮ 'ਚ ਇੱਕ ਬੰਦੇ ਦੀ ਜ਼ਿੰਦਗੀ ਦਿਖਾਉਣਾ ਔਖਾ ਹੋ ਜਾਂਦਾ, ਤੇ ਲੱਗਦਾ ਹੁਣ ਬਾਕੀ ਕਸਰ ਪਾਰਟ 2 'ਚ ਨਿਕਲਣੀ ਹੈ, ਜੋ ਕਿ ਰਿਲੀਜ਼ ਹੋਣਾ 11 ਸਤੰਬਰ 2020 ਨੂੰ। ਸੋ ਦੇਵ ਖਰੋੜ ਸਾਹਿਬ ਦੀ ਫੈਨ ਫੋਲੋਇੰਗ ਬਹੁਤ ਸਟਰੋਂਗ ਹੈ ਪੰਜਾਬ ਦੇ ਵਿੱਚ, ਤੇ ਸਾਡੇ ਵੱਲੋਂ ਇੰਡੋਸ ਟੀਵੀ ਵੱਲੋਂ ਆਲ ਦਾ ਬੈਸਟ, ਤੇ ਸਾਨੂੰ ਇੰਤਜ਼ਾਰ ਰਹੇਗਾ ਜਨਾਬ 11 ਸਤੰਬਰ 2020 ਦਾ, ਕਿ ਜਦੋਂ ਡਾਕੂਆਂ ਦਾ ਮੁੰਡਾ 2 ਸਿਨੇਮਿਆਂ ਦੇ ਵਿੱਚ ਪਹੁੰਚੇਗੀ। ਬਾਲੀਵੁੱਡ ਜੰਕਸ਼ਨ ਦੇ ਵਿੱਚ ਹੁਣ ਗੱਲ ਕਰਦੇ ਹਾਂ 29 ਨਵੰਬਰ ਨੂੰ ਰਿਲੀਜ਼ ਹੋਣ ਵਾਲੀ ਫਿਲਮ, ਜਿਹਦੇ ਵਿੱਚ ਨਜ਼ਰ ਆਉਣਗੇ ਸਾਨੂੰ ਰਵਿੰਦਰ ਗਰੇਵਾਲ, ਜਾਰਡਨ ਸੰਧੂ, ਰੁਬੀਨਾ ਬਾਜਵਾ, ਸਾਨਵੀ ਤਿਮਾਨ। ਸੋ ਇਹ 4 ਵੱਡੇ ਚਿਹਰੇ ਜੀ। ਸੋ ਗਿੱਦੜ ਸਿੰਘੀ ਦੇ ਆਲੇ ਦੁਆਲੇ ਕਹਾਣੀ ਘੁੰਮਦੀ ਹੈ। ਸੋ ਗਿੱਦੜ ਸਿੰਘੀ ਆਪਾਂ ਸੁਣਿਆ ਹਮੇਸ਼ਾ ਸਿਆਣਿਆਂ ਤੋਂ ਕਿ ਉਹ ਜਿੱਥੇ ਕਹਿੰਦੇ ਹੁੰਦੇ ਆ ਪੈਸੇ ਹੁੰਦੇ ਆ ਉੱਥੇ ਰੱਖ ਦਿਓ, ਤੇ ਉਹਦੇ ਨਾਲ ਪੈਸੇ ਵੱਧ ਜਾਂਦੇ ਨੇ, ਮਤਲਬ ਘਰੇ ਪੈਸੇ ਆਉਂਦੇ ਜਾਂਦੇ ਰਹਿੰਦੇ ਨੇ। ਤੇ ਗਿੱਦੜ ਸਿੰਘੀ ਦੇ ਆਲੇ ਦੁਆਲੇ ਇਹ ਹੁਣ ਪੂਰੀ ਫਿਲਮ ਘੁੰਮਦੀ ਹੈ ਜੀ। ਫਿਲਮ ਦਾ ਟਾਈਟਲ ਹੀ ਗਿੱਦੜ ਸਿੰਘੀ ਰੱਖਿਆ ਗਿਆ ਹੈ। ਸੋ ਨਵੀਂ ਜਨਰੇਸ਼ਨ ਪੁੱਛਣ ਲਈ ਮਜਬੂਰ ਹੋ ਜਾਊਗੀ ਕਿ ਆਖਿਰ ਗਿੱਦੜ ਸਿੰਘੀ ਹੁੰਦੀ ਕੀ ਆ। ਮੈਂ ਵੀ ਨਾ ਸੁਣਿਆ, ਐਵੇਂ ਕਹਾਂ ਜ਼ਿਆਦਾ ਮੈਨੂੰ ਵੀ ਨਹੀਂ ਪਤਾ ਜੀ, ਕਿਉਂਕਿ ਮੈਂ ਵੀ ਦੇਖੀ ਨਹੀਂ ਅਜੇ ਤੱਕ, ਸੁਣੀ ਵੀ ਆ। ਸੋ ਖੈਰ ਚਲੋ, ਗਿੱਦੜ ਸਿੰਘੀ ਹੁਣ ਫਿਲਮ ਕਿਹੋ ਜਿਹੀ ਹੈ ਤਾਂ ਹੁਣ 29 ਨਵੰਬਰ ਨੂੰ ਸਾਨੂੰ ਪਤਾ ਲੱਗ ਜਾਣਾ, ਕਿਉਂਕਿ 29 ਨਵੰਬਰ ਨੂੰ ਰਿਲੀਜ਼ ਹੋਣੀ ਆ। ਤੇ ਫਿਲਹਾਲ ਜਾਰਡਨ ਸੰਧੂ ਤੇ ਰੁਬੀਨਾ ਬਾਜਵਾ ਲੀਡ ਦੇ ਵਿੱਚ ਨੇ। ਸੋ ਉਹਨਾਂ ਲਈ ਇੱਕ ਵੱਡਾ ਚੈਲੰਜ ਹੈ, ਕਿਉਂਕਿ ਜਾਰਡਨ ਸੰਧੂ ਦੀਆਂ ਕਈ ਫਿਲਮਾਂ ਆਈਆਂ ਨੇ, ਬਟ ਉਹਨਾਂ ਦੀ ਕੋਈ ਫਿਲਮ ਜ਼ਿਆਦਾ ਵੱਡਾ ਕਮਾਲ ਨਹੀਂ ਕਰ ਪਾਈ। ਸੋ ਉਹਨਾਂ ਨੂੰ ਇਸ ਫਿਲਮ ਤੋਂ ਬਹੁਤ ਜ਼ਿਆਦਾ ਉਮੀਦਾਂ ਨੇ। ਮੈਨੂੰ ਔਨ ਲੋਕੇਸ਼ਨ ਜਾਣ ਦਾ ਮੌਕਾ ਮਿਲਿਆ, ਸੋ ਉੱਥੇ ਮੈਂ ਗੱਲ ਕੀਤੀ ਸੀ ਉਹਨਾਂ ਨਾਲ। ਸੋ ਉਹ ਕਹਿੰਦੇ ਮੈਨੂੰ ਬਹੁਤ ਸਾਰੀਆਂ ਉਮੀਦਾਂ ਨੇ, ਤੇ ਰੁਬੀਨਾ ਬਾਜਵਾ ਨੇ ਵੀ ਕਿਹਾ ਕਿ ਸਾਨੂੰ ਇਸ ਮੂਵੀ ਤੋਂ ਬਹੁਤ ਸਾਰੀਆਂ ਉਮੀਦਾਂ ਨੇ, ਤੇ ਉਹ ਬੜੇ ਸ਼ੋਰ ਨੇ ਕਿ ਡੈਫੀਨੇਟਲੀ ਇਸ ਫਿਲਮ ਨੂੰ ਤੁਸੀਂ ਲਾਈਕ ਕਰੋਗੇ। ਵਿਪਿਨ ਪਰਾਸ਼ਰ ਇਸ ਫਿਲਮ ਦੇ ਡਾਇਰੈਕਟਰ ਨੇ, ਪਹਿਲਾਂ ਵੀ ਉਹ ਕਈ ਪੰਜਾਬੀ ਫਿਲਮਾਂ ਬਣਾ ਚੁੱਕੇ ਨੇ ਜੀ। ਸੋ ਹੁਣ ਦੇਖਦੇ ਹਾਂ ਕਿ ਇਹ ਗਿੱਦੜ ਸਿੰਘੀ ਕਿੰਨੀ ਕੁ ਪਸੰਦ ਆਉਂਦੀ ਆ ਪੰਜਾਬੀਆਂ ਨੂੰ। ਹਾਲਾਂਕਿ ਬਹੁਤ ਸਾਰੇ ਪੰਜਾਬੀਆਂ ਨੂੰ ਮੈਨੂੰ ਲੱਗਦਾ ਟਰਾਈ ਤਾਂ ਕੀਤਾ ਹੋਣਾ, ਘਰੇ ਲਿਆ ਕੇ ਰੱਖੀ ਤਾਂ ਜ਼ਰੂਰ ਹੋਣੀ ਹੈ ਜਿੱਥੇ ਪੈਸੇ ਹੁੰਦੇ ਆ ਤਿਜੋਰੀ ਦੇ ਵਿੱਚ, ਕਿ ਪਤਾ ਨਹੀਂ ਸ਼ਾਇਦ ਕੁਛ ਪੈਸੇ ਕਿਤੋਂ ਵੱਧ ਜਾਣ ਜਾਂ ਕਿਤੋਂ ਪੈਸੇ ਆ ਜਾਣ। ਪਰ ਜਨਾਬ ਪੈਸੇ ਹੁਣ ਮਿਹਨਤ ਤਾਂ ਕਰਨੀ ਪੈਂਦੀ ਹੈ। ਪਰ ਖੈਰ ਚਲੋ, ਫਿਲਮ 'ਚ ਗਿੱਦੜ ਸਿੰਘੀ ਕੀ ਕਮਾਲ ਕਰਦੀ ਆ। ਟ੍ਰੇਲਰ ਮੈਂ ਦੇਖਿਆ, ਟ੍ਰੇਲਰ ਦੀ ਗੱਲ ਕਰਨਾ ਉਹ ਤਾਂ ਹੁਣ ਫਿਲਮ ਦੇਖ ਕੇ ਪਤਾ ਲੱਗੂ ਕਿ ਕਰਦੀ ਕੀ ਹੈ ਗਿੱਦੜ ਸਿੰਘੀ। ਪਰ ਟ੍ਰੇਲਰ ਮੈਨੂੰ ਠੀਕ ਠਾਕ ਲੱਗਿਆ, ਮਤਲਬ ਬਹੁਤ ਜ਼ਿਆਦਾ ਇੰਪ੍ਰੈਸਿਵ ਵੀ ਨਹੀਂ ਕਹੂੰਗਾ ਮੈਂ, ਪਰ ਇੰਨਾ ਕੁ ਟ੍ਰੇਲਰ ਜ਼ਰੂਰ ਵਧੀਆ ਲੱਗਿਆ ਕਿ ਉਹ ਕਹਿ ਰਿਹਾ ਹੈ ਕਿ ਫਿਲਮ ਆ ਕੇ ਦੇਖੋ, ਡੈਫੀਨੇਟਲੀ ਫਿਲਮ ਐਂਟਰਟੇਨਮੈਂਟ ਹੋਵੇਗੀ। वाह 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 वाह, क्या कमाल का है, मेरे तो रोंगटे खड़े हो गए। ਬੇਸੁਰੀਆਂ ਤਾਂ ਬਹੁਤ ਸੁਣੀਆਂ, ਪਰ ਟੌਪ ਦੀ ਬੇਸੁਰੀ ਹੈ ਯਾਰ। ਮੈਨੂੰ ਬੇਸੁਰੀ ਕਹਿੰਦਾ ਸੀ, ਆ ਹੁੰਦਾ ਹੈ ਗਾਣਾ, ਐਂਡ ਗੱਲ ਕਰਾਤੀ ਸਤੀ ਨੇ ਗਾਣੇ ਵਾਲੀ। ਸਤੀ ਇਸ ਗਾਣੇ ਦਾ ਸੋ ਹੁਣ ਆਪਾਂ ਦੇਖਦੇ ਹਾਂ ਜੀ 29 ਨਵੰਬਰ ਨੂੰ। ਮੈਨੂੰ ਇੰਤਜ਼ਾਰ ਹੈ, ਕਿਉਂਕਿ ਮੈਂ ਤਾਂ ਹਰ ਫਿਲਮ ਦਾ ਫਸਟ ਸ਼ੋਅ ਦੇਖਣਾ ਹੁੰਦਾ, ਤੁਹਾਨੂੰ ਆ ਕੇ ਦੱਸਣਾ ਵੀ ਹੁੰਦਾ ਫਿਰ। ਸੋ ਗਿੱਦੜ ਸਿੰਘੀ ਦਾ ਹੁਣ ਇੰਤਜ਼ਾਰ ਹੈ ਜੀ। ਤੇ ਬਾਕੀ ਫਿਰ ਫਿਲਮ ਕਿੱਦਾਂ ਦੀ ਹੈ ਮੈਂ ਤੁਹਾਨੂੰ ਪਹਿਲਾਂ ਆ ਕੇ ਦੱਸ ਦੂੰਗਾ, ਤਾਂ ਕਿ ਤੁਸੀਂ
ਬਾਅਦ 'ਚ ਫਿਰ ਆਪਣੇ ਪੈਸੇ ਜੇ ਤਾਂ ਮੈਨੂੰ ਲੱਗਿਆ ਵੀ ਖਰਾਬ ਕਰੂਗੀ ਫਿਰ ਮੈਂ ਕਹਿ ਦੂੰਗਾ ਵੀ ਨਾ ਦੇਖਿਓ ਜੇ ਮਤਲਬ ਵਧੀਆ ਲੱਗੀ ਤੇ ਫਿਰ ਮੈਂ ਜ਼ਰੂਰ ਕਹੂੰਗਾ ਕਿ ਡੈਫੀਨੇਟਲੀ ਜਾਓ ਤੇ ਜ਼ਰੂਰ ਦੇਖ ਕੇ ਆਓ। ਜਿੱਦਾਂ ਕਿ ਮੈਂ ਤੁਹਾਨੂੰ ਅੱਜ ਝੱਲੇ ਬਾਰੇ ਦੱਸਿਆ ਹੈ ਨਾ ਕਿ ਝੱਲੇ ਲੱਗੀ ਹੋਈ ਆ 2 ਹਫ਼ਤੇ ਹੋ ਗਏ ਤੇ ਵਧੀਆ ਫਿਲਮਾਂ ਤੇ ਤੁਹਾਨੂੰ ਜਾ ਕੇ ਸਾਰਿਆਂ ਨੂੰ ਜ਼ਰੂਰ ਇੰਜੋਏ ਕਰਨੀ ਚਾਹੀਦੀ ਹੈ। ਸੋ ਇਹ ਸੀ ਜਨਾਬ ਕੁਝ 2-4 ਅਪਡੇਟਸ ਜਿਹੜੀਆਂ ਕਿ ਆਈਆਂ ਸੀ, ਮੈਂ ਸੋਚਿਆ ਮੈਂ ਤੁਹਾਡੇ ਨਾਲ ਸ਼ੇਅਰ ਕਰ ਲਾਂ। ਸੋ ਫਿਲਹਾਲ ਹੁਣ ਵੇਲਾ ਹੋ ਚੁੱਕਿਆ ਜੀ ਇਜਾਜ਼ਤ ਲੈਣ ਦਾ। ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਆਸਟ੍ਰੇਲੀਆ ਦੇ ਨਾਲ ਤੇ ਬਾਲੀਵੁੱਡ ਜੰਕਸ਼ਨ ਨੂੰ ਇਦਾਂ ਹੀ ਦੇਖਦੇ ਰਹੋ। ਸਾਡੇ ਪ੍ਰੋਗਰਾਮ ਨੂੰ YouTube ਤੇ ਦੇਖ ਰਹੇ ਹੋ ਸ਼ੇਅਰ ਜ਼ਰੂਰ ਕਰ ਦਿਓ ਜਨਾਬ। ਆਈ ਲਵ ਯੂ ਆਲ। ਜਿਉਂਦੇ ਰਹੋ, ਹੱਸਦੇ ਰਹੋ, ਵਸਦੇ ਰਹੋ ਤੇ ਦੇਖਦੇ ਰਹੋ ਇੰਡੋਸ ਟੀਵੀ ਆਸਟ੍ਰੇਲੀਆ।